ਭਾਈ ਰਾਮ ਸਿੰਘ ਬਲਿੰਗ ਦਾ ਜ਼ਿਕਰ ਕੀਤਾ ਕਿ ਅਮਰੀਕਾ ਦੇ ਵਿੱਚ ਆਖਰ ਦੇ ਵਿੱਚ ਕਿਵੇਂ ਚਲੇ ਜਾਂਦੇ ਤੇ ਵਾਪਸ ਕਿਉਂ ਪਰਤਦੇ ਨੇ ਫਿਰ ਉਹ? 75 ਦੇ ਵਿੱਚ ਐਮਰਜੈਂਸੀ ਲੱਗੀ ਸਭ ਤੋਂ ਪਹਿਲਾਂ ਤਾਂ। ਐਮਰਜੈਂਸੀ ਦੇਖ ਕੇ ਉਹ ਐਮਰਜੈਂਸੀ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ ਐਮਰਜੈਂਸੀ ਦੇ ਖਿਲਾਫ ਸਰ। ਉਹਨਾਂ ਨੇ ਜੇਲ੍ਹ ਵਿੱਚੋਂ ਚਿੱਠੀ ਲਿਖੀ ਆਪਣੇ ਦੋਸਤ ਨੂੰ ਕਿ ਮੈਨੂੰ ਬਾਹਰ ਜੋ ਦੁਨੀਆ ਸੀਗੀ, ਇੱਕ ਜੋ ਸਮਾਜ ਸੀ, ਉਹ ਨਾ ਇੱਕ ਜਲਦਾ ਨਜ਼ਰ ਆ ਰਿਹਾ ਸੀਗਾ। ਮੇਰਾ ਮਨ ਬਹੁਤ ਬੇਚੈਨ ਰਹਿੰਦਾ ਸੀ ਜ਼ੁਲਮ ਦੇਖ ਕੇ, ਇਸ ਕਰਕੇ ਮੈਂ ਅਸ਼ਾਂਤੀ ਵਾਸਤੇ ਜੇਲ੍ਹ ਵਿੱਚ ਚਲਾ ਗਿਆ। ਉਹਨਾਂ ਨੇ ਲਿਖਿਆ ਕਿ ਜੇਲ੍ਹ ਆ ਕੇ ਮੈਨੂੰ ਇੱਕ ਜੀਣ ਦਾ ਰਸਤਾ ਮਿਲਿਆ ਕਿ ਮੈਂ ਅੱਜ ਤੋਂ ਬਾਅਦ ਜੋ ਆਪਣੀ ਜ਼ਿੰਦਗੀ ਆ ਸਾਰੀ ਮੈਂ ਗੁਰੂ ਦੇ ਲੇਖੇ ਲਗਾਵਾਂਗਾ, ਕੌਮ ਦੇ ਲੇਖੇ ਲਗਾਵਾਂਗਾ। ਉਸ ਸਮੇਂ ਦੇ ਦਰਮਿਆਨ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜਾਂ ਸਿੱਖ ਯੋਧਿਆਂ ਦੇ ਨਾਲ ਰਲ ਕੇ ਜਿਹੜੀ ਇੱਕ ਫੌਜ ਦੇ ਖਿਲਾਫ ਲੜਾਈ ਲੜਦੇ, ਤੇ ਉਸ ਸਮੇਂ ਦੇ ਦਰਮਿਆਨ ਵੀ ਬਲਿੰਗ ਸਾਹਿਬ ਦਾ ਬਹੁਤ ਵੱਡਾ ਜ਼ਿਕਰ ਆਉਂਦਾ ਹੈ। ਉਸ ਲੜਾਈ ਦੇ ਵਿੱਚ ਸ਼ਾਮਲ ਕਿਵੇਂ ਹੁੰਦੇ? ਇਹਨਾਂ ਨੇ ਕਿਆ ਕਰਿਆ, ਉਸ ਟਾਈਮ ਆਪਣੀ ਹਾੜੀ ਦੀ ਫਸਲ ਆਈ ਸੀ ਸਰ, ਆਪਣੇ ਦੋਸਤਾਂ ਨਾਲ ਮਿਲ ਕੇ ਰਸਦ ਇਕੱਠੀ ਕਰੀ, ਪਿੰਡ ਵਿੱਚੋਂ ਟਰੱਕ ਭਰ ਲਿਆ ਕਣਕ ਦਾ, ਉੱਥੇ ਕਣਕ ਨਾਲ ਲੈ ਕੇ ਚਲੇ ਗਏ। ਆਪਣੇ ਹੋਰ ਸਾਥੀਆਂ ਨਾਲ ਵੀ ਚਲੇ ਗਏ, 5 ਸਾਥੀ ਹੋਰ ਸੀ ਪਿੰਡ ਦੇ, ਸਾਡੇ 5 ਮੁੰਡੇ ਗਏ ਸੀਗੇ ਉੱਥੇ। ਇੱਕ ਜੂਨ ਨੂੰ ਗਏ ਸੀ ਸਰ, 1 ਜੂਨ 1984 ਨੂੰ। ਉੱਥੇ ਜਾ ਕੇ ਦੇਖਿਆ ਕਿ ਦੂਜੇ ਦਿਨ ਉੱਥੇ ਘੇਰਾ ਪੈ ਗਿਆ ਦਰਬਾਰ ਸਾਹਿਬ ਨੂੰ, 2 ਤਰੀਕ ਨੂੰ ਫੌਜ ਲੱਗ ਗਈ, ਕਰਫਿਊ ਲੱਗ ਗਿਆ। ਫਿਰ ਇਹ ਕਹਿੰਦੇ ਵੀ ਨਹੀਂ, ਹੁਣ ਆਪਾਂ ਗੁਰਪੁਰਬ ਆ ਰਿਹਾ, ਤੱਤੀਆਂ ਤਵੀਆਂ ਗੁਰੂ ਅਰਜਨ ਦੇਵ ਜੀ ਦਾ, ਆਪਾਂ ਗੁਰਪੁਰਬ ਦੇਖ ਕੇ ਚੱਲੋ। ਪੁਲਿਸ ਲੱਗ ਗਈ, ਘੇਰਾ ਪੈ ਗਿਆ। ਫਿਰ ਉੱਥੇ ਦੱਸਦੇ ਨੇ ਕਿ ਮੈਂ ਇਕੱਲਾ ਹੀ ਸੀਗਾ ਪਿੰਡ ਵਿੱਚੋਂ, ਵੀ ਮੇਰਾ ਮਨ ਇਹ ਸੋਚਿਆ ਕਿ ਮੈਂ ਬਾਹਰੋਂ ਆਇਆ ਸੀ ਕਿ ਹੁਣ ਦੁਨੀਆ ਤੇ ਹੋਰ ਕੁਛ ਨਹੀਂ ਅੱਗੇ ਇਸ ਤੋਂ ਅੱਗੇ, ਵੀ ਜਿਸ ਟਾਈਮ ਸਾਡੇ ਸਿੱਖ ਧਰਮ ਦੇ ਸਭ ਤੋਂ ਮਹਾਨ ਸਾਡਾ ਸਥਾਨ ਹੈਗਾ ਸ੍ਰੀ ਅਕਾਲ ਤਖ਼ਤ ਸਾਹਿਬ, ਇਹਦੇ ਉੱਪਰ ਹੀ ਹਮਲਾ ਹੋ ਗਿਆ, ਹੁਣ ਕਹਾਂ ਕਿਆ ਕਰਨ ਜਾਣਾ ਸੀ। ਉਹ ਕਹਿੰਦੇ ਮੈਂ ਸੰਤਾਂ ਕੋਲੇ ਗਿਆ, ਸੰਤਾਂ ਕੋਲੇ ਜਾ ਕੇ ਖਜੀਸਾ ਜ਼ਾਹਰ ਕਰੀ ਕਿ ਬਾਬਾ ਜੀ ਮੈਨੂੰ ਵੀ ਹਥਿਆਰ ਦਿਓ, ਮੈਂ ਵੀ ਲੜਾਈ ਲੜਨੀ ਹੈ। ਵੀ ਸੰਤਾਂ ਨੇ ਇੱਕ ਵਾਰ ਕਿਹਾ ਕਿ ਭਾਈ ਤੂੰ ਬਾਲ ਕੱਟੀ ਫਿਰਦਾ, ਇਹ ਕਿਹਾ ਵੀ ਬਾਬਾ ਜੀ ਬਾਹਰੋਂ ਆਇਆ ਹੋਣੀ ਮੈਂ, ਇਸ ਕਰਕੇ ਆ, ਪਰ ਮੇਰਾ ਦਿਲ ਸਿੱਖੀ ਹੈ, ਮੇਰਾ ਪਰਿਵਾਰ ਸਿੱਖੀ ਚੋਂ ਆਗਾ, ਵੀ ਮੈਂ ਸਿੱਖਾਂ ਵਾਸਤੇ ਆ। ਫਿਰ ਇਹ ਕਹਿੰਦੇ ਮੈਂ ਹਥਿਆਰ ਲੈ ਕੇ ਚਲਾ ਗਿਆ ਵੀ ਉੱਥੇ ਇਹਨਾਂ ਨੇ ਫਿਰ ਉੱਥੇ ਹਥਿਆਰਬੰਦ ਲੜਾਈ ਵੀ ਲੜੀ ਸਰ। ਉੱਥੇ ਖਬਰ ਆ ਗਈ ਲੜਦੇ ਲੜਦੇ ਕਿ ਜੀ BBC ਨੇ ਖਬਰ ਦੇਤੀ ਕਿ ਦਰਬਾਰ ਸਾਹਿਬ ਦੇ ਉੱਪਰ ਜੀ ਕਬਜ਼ਾ ਹੋ ਚੁੱਕਿਆ ਆਰਮੀ ਦਾ। ਇਹ ਕਹਿੰਦੇ ਉਹ ਚੀਜ਼ ਸੁਣ ਕੇ ਫਿਰ ਸਾਨੂੰ ਬੜਾ ਹੋਇਆ ਵੀ ਹੁਣ ਤਾਂ ਇਸ ਤੋਂ ਬਾਅਦ ਤਾਂ ਮੌਤ ਦੇ ਮੂੰਹ 'ਚ ਮਰਨੇ ਵਾਲੀ ਗੱਲ ਆ, ਵੀ ਜਿਸ ਚੀਜ਼ ਆਪਾਂ ਰੋਕਣੀ ਸੀ ਉਹ ਤਾਂ ਆਪਾਂ ਰੋਕ ਨਹੀਂ ਸਕੇ, ਕਬਜ਼ਾ ਤਾਂ ਹੋ ਹੀ ਗਿਆ, ਵੀ ਹੁਣ ਕਾਹਨੂੰ ਲੜਨਾ ਆਪਾਂ। ਕਿਉਂਕਿ ਸਾਰੇ ਪਿੰਡ ਨੂੰ ਇਹ ਸੀਗਾ ਵੀ ਸਾਡਾ ਅਕਾਲ ਤਖ਼ਤ ਸਾਹਿਬ ਹੀ ਢਾਇਆ ਹੋ ਗਿਆ, ਵੀ ਉੱਥੇ ਬਚਿਆ ਕਿਆ ਹੋਇਆ, ਹੁਣ ਕਿਸੇ ਹਸਤੀ ਦਾ ਤਾਂ ਮਤਲਬ ਹੀ ਨਹੀਂ ਬਚਣ ਦਾ ਉੱਥੇ। ਫਿਰ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਹੁੰਦੇ ਆ, ਉਹਨਾਂ ਦੇ ਨਾਲ ਵਾਰਤਾਲਾਪ ਕਰਕੇ ਫਿਰ ਖਬਰਾਂ ਪਬਲਿਸ਼ ਕਿਵੇਂ ਕਰਦੇ ਨੇ ਉਸ ਵੇਲੇ? 84 ਤੋਂ ਬਾਅਦ ਉਹਨਾਂ ਨੇ ਵਾਪਸ ਜਾਣਾ ਸੀਗਾ ਕੁਝ ਮਹੀਨੇ ਬਾਅਦ, ਪਰ ਜਿਸ ਟਾਈਮ ਉਹ 84 ਦਾ ਉਹਨਾਂ ਨੇ ਸਾਰੀ ਚੀਜ਼ ਅੱਖੀਂ ਦੇਖ ਲਈ, ਫਿਰ ਉਸ ਤੋਂ ਬਾਅਦ ਉਹਨਾਂ ਦਾ ਮਨ ਨਹੀਂ ਮੰਨਿਆ ਅਮਰੀਕਾ ਜਾਣ ਵਾਸਤੇ। ਔਰ ਉਸ ਦੇ ਮਨ 'ਚ ਇੱਕੋ ਗੱਲ ਸੀ ਕਿ ਸਾਡਾ ਅਕਾਲ ਤਖ਼ਤ ਸਾਹਿਬ ਹੀ ਢਾਹ ਤਾ, ਅਮਰੀਕਾ ਮੈਂ ਕਿਆ ਕਰਨਾ ਜਾ ਕੇ। ਸਭ ਦਾ ਜਿਹੜਾ ਸੀ ਉਸ ਵਕਤ ਪੁਲਿਸ ਦੇ ਵੱਲੋਂ ਮੁਕਾਬਲਾ, ਝੂਠਾ ਮੁਕਾਬਲਾ ਕਿਵੇਂ ਬਣਾ ਦਿੱਤਾ ਜਾਂਦਾ? ਇਹ ਫਿਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿਵੇਂ ਵੀ ਕੋਈ ਕਿਤੇ ਮੁਕਾਬਲਾ ਹੁੰਦਾ ਸੀ ਪਹੁੰਚ ਜਾਂਦੇ ਸੀ, ਉੱਥੇ ਜਾ ਕੇ ਉਹਦੀ ਪੜਤਾਲ ਕਰਦੇ ਸੀਗੇ, ਤੇ ਪੜਤਾਲ ਕਰਨ ਤੋਂ ਬਾਅਦ ਉਹ ਚੀਜ਼ ਖਬਰ ਲਗਾਉਂਦੇ ਸੀ, ਉਹਨਾਂ ਦੇ ਸੱਚਾਈ ਵਾਸਤੇ ਲੜਦੇ ਸੀ ਕਿ ਇਹ ਮੁੰਡਿਆਂ ਨੂੰ ਤੁਸੀਂ ਅਦਾਲਤ ਵਿੱਚ ਪੇਸ਼ ਕਰੋ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਪਰ ਉਸ ਟਾਈਮ ਜੋ ਪੁਲਿਸ ਸੀ ਉਹ ਸਰ ਮੁੰਡਿਆਂ ਨੂੰ ਫੜ ਕੇ ਮਾਰ ਰਹੀ ਸੀਗੀ। ਤੇ 2 ਦਿਨ ਨਰਿੰਦਰਪਾਲ ਨੇ ਕੱਢਤੇ ਗੱਲਾਂ ਕਰਦੇ ਕਰਦੇ, ਕੱਲ੍ਹ ਆਇਓ ਜੀ, ਸਵੇਰੇ ਆਇਓ, ਸ਼ਾਮੀ ਆਇਓ। ਫਿਰ ਉਸ ਤੋਂ ਬਾਅਦ ਸਰ 6 ਤਰੀਕ ਨੂੰ ਫਿਰ ਕਿਸੇ ਆਪਣੇ ਵਿੱਚ ਸਾਰੇ ਬੰਦੇ ਗਲਤ ਵੀ ਨਹੀਂ ਹੁੰਦੇ, ਕੁਝ ਸਹੀ ਵੀ ਹੁੰਦੇ ਸਰ, ਹੈ ਨਾ। ਫਿਰ ਸਾਨੂੰ ਕਿਸੇ ਬੰਦੇ ਵਿੱਚੋਂ ਦੱਸਿਆ ਸੀਗਾ ਕਿ ਉਹਨਾਂ ਨੂੰ 6 ਤਰੀਕ ਤੋਂ ਬਾਅਦ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ। TV 84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਮਰਾਜ। ਗੱਲ ਕੀਤੀ ਜਾਵੇ ਤਾਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਅਤੇ ਖਾੜਕੂ ਸੰਘਰਸ਼ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੇ ਨੌਜਵਾਨਾਂ ਦੇ ਬਣਾ ਕੇ ਮਾਰੇ ਗਏ, ਉਹਨਾਂ ਦੀ ਦਾਸਤਾਨ ਬਹੁਤ ਲੰਬੀ ਹੈ। ਕਿਸੇ ਨੌਜਵਾਨ ਨੂੰ ਪੁਲ ਦੇ ਉੱਪਰ, ਨਹਿਰ ਦੇ ਉੱਪਰ, ਅਤੇ ਕਿਸੇ ਨੌਜਵਾਨ ਨੂੰ ਥਾਣੇ ਦੇ ਵਿੱਚ ਜਿਹੜਾ ਮਾਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ। ਅਜਿਹੇ ਦੇ ਵਿੱਚ ਸ਼ਹੀਦ ਭਾਈ ਰਾਮ ਸਿੰਘ ਬਲਿੰਗ ਦੀ ਗੱਲ ਚੱਲਦੀ ਹੈ, ਜੋ ਕਿ ਅਮਰੀਕਾ ਦੀ ਧਰਤੀ ਨੂੰ ਛੱਡ ਕੇ ਪੰਜਾਬ ਦੀ ਧਰਤੀ ਦੇ ਉੱਪਰ ਮਈ 1984 ਦੇ ਵਿੱਚ ਆ ਜਾਂਦੇ ਨੇ। ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਨੇ। ਸ੍ਰੀ ਦਰਬਾਰ ਸਾਹਿਬ ਦਾ ਅਟੈਕ ਅਤੇ ਜਿਹੜਾ ਪੂਰਾ ਘੱਲੂਘਾਰੇ ਦੇ ਦਰਮਿਆਨ ਵਰਤਾਰਾ ਹੈ ਉਸ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਦੇ ਨੇ। ਤਾਂ ਇਸੇ ਵਜੋਂ ਉਹਨਾਂ ਦੇ ਵੱਲੋਂ ਇੱਕ ਪੁਸਤਕ ਵੀ ਸੰਗਤ ਦੇ ਚਰਨਾਂ ਦੇ ਵਿੱਚ ਅਰਪਣ ਕੀਤੀ ਜਾਂਦੀ ਹੈ। ਸ਼ਹੀਦ ਭਾਈ ਰਾਮ ਸਿੰਘ ਬਲਿੰਗ ਦੇ ਭਰਾ ਭਾਈ ਰਣਜੋਤ ਸਿੰਘ ਬਲਿੰਗ ਨੇ ਮੇਰੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਦੀ ਸ਼ਹਾਦਤ ਹੁੰਦੀ ਹੈ,
ਕਿਵੇਂ ਪੂਰਾ ਘਟਨਾਕ੍ਰਮ ਵਾਪਰਦਾ ਇੱਕ ਜਿਹੜਾ ਨੌਜਵਾਨ ਅਮਰੀਕਾ ਜਾਂਦਾ, ਅਮਰੀਕਾ ਤੋਂ ਆ ਕੇ ਪੰਜਾਬ ਦੇ ਵਿੱਚ ਵਿਚਰ ਕੇ ਸਾਰਾ ਕੁਝ ਅੱਖਾਂ ਨਾਲ ਤੱਕ ਕੇ ਇੱਕ ਪੱਤਰਕਾਰਤਾ ਦੇ ਰਸਤੇ ਦੇ ਉੱਪਰ ਚੱਲਦਿਆਂ ਹੋਇਆਂ ਸੱਚੀ ਸੁੱਚੀ ਪੱਤਰਕਾਰਤਾ ਕਿਸ ਤਰੀਕੇ ਦੇ ਨਾਲ ਕਰਦੇ, ਭਾਈ ਸਾਹਿਬ ਦੇ ਨਾਲ ਗੱਲਬਾਤ ਕਰ ਲੈਣੇ। ਸਵਾਗਤ ਹੈ ਸਭ ਤੋਂ ਪਹਿਲਾਂ ਸਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਭਾਈ ਰਾਮ ਸਿੰਘ ਬਲਿੰਗ ਦਾ ਜ਼ਿਕਰ ਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ, ਜਿਹੜਾ ਸੀ ਉਹਨਾਂ ਨੂੰ ਪ੍ਰਮਾਣਤਾ ਦਿੱਤੀ ਗਈ। ਉਹਨਾਂ ਨੇ ਪੁਸਤਕ ਲਿਖੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੋ ਕੁਝ ਘਟਨਾਕ੍ਰਮ ਵਾਪਰਿਆ ਆਪਣੀਆਂ ਉਹਨਾਂ ਨੇ ਅੱਖਾਂ ਦੇ ਨਾਲ ਤੱਕਿਆ। ਤੇ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਸਵਾਲ ਹੈ, ਭਾਈ ਰਾਮ ਸਿੰਘ ਬਲਿੰਗ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ? ਸਰ ਸਭ ਤੋਂ ਪਹਿਲਾਂ ਅਗਰ ਅਸੀਂ ਪਰਿਵਾਰ ਦੀ ਗੱਲ ਕਰੀਏ, ਸਾਡਾ ਜੋ ਪਰਿਵਾਰ ਆ, ਸਾਡਾ ਪਿੰਡ ਹੈਗਾ, ਸਾਡੇ ਪਿੰਡ ਵਿੱਚ ਸਾਡੇ ਘਰ ਨੂੰ ਸਿੱਖਾਂ ਦਾ ਘਰ ਕਰਕੇ ਜਾਣਿਆ ਜਾਂਦਾ ਸਰ। ਜੇ ਪਿੰਡ 'ਚ ਆਪਾਂ ਜਾਂਦੇ ਹਾਂ, ਉਹਦੀ ਕਿਆ ਕਾਰਨ ਸੀ? ਸਾਡੇ ਦਾਦਾ ਜੀ ਸੀਗੇ ਬਾਬਾ ਦੀਵਾਨ ਸਿੰਘ ਜੀ, ਜਿਹੜੇ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਨਾਲ 25 ਸਾਲ ਸੇਵਾ ਕਰੀ ਉਹਨੇ ਸੰਗਤ ਵਿੱਚ ਰਹਿ ਕੇ, ਔਰ ਉਹ ਵੀ ਇੱਕ ਸੰਤ ਬਣ ਚੁੱਕੇ ਸੀ। ਫਿਰ ਉਸ ਤੋਂ ਬਾਅਦ ਸਾਡੇ ਪਿਤਾ ਜੀ ਸਰ ਸਾਰੀ ਉਮਰ ਉਹਨਾਂ ਨੇ ਵੀ ਗੁਰਬਾਣੀ ਪੜ੍ਹੀ, ਨਿਸਕਾਮ ਸੇਵਾ ਕਰੀ, ਲੋਕਾਂ ਦੇ ਘਰ ਘਰ ਜਾ ਕੇ ਕੀਰਤਨ ਕਰਨਾ, ਪਾਠ ਕਰਨੇ। ਉਸ ਤੋਂ ਬਾਅਦ ਉਹੀ ਚੀਜ਼ ਰਾਮ ਸਿੰਘ ਨੂੰ ਗੁੜਤੀ ਵਿੱਚ ਮਿਲੇ ਸੀ, ਗੁਰਸਿੱਖੀ ਸਰ। ਜਿਸ ਕਰਕੇ ਇਹ ਵੀ ਸ਼ੁਰੂ ਤੋਂ ਆਪਾਂ ਜਿਹੜਾ ਉਹਨਾਂ ਦਾ ਬਚਪਨ ਸੀਗਾ, ਸ਼ੁਰੂ ਤੋਂ ਲੈ ਕੇ ਜਿਵੇਂ ਆਪਣਾ ਹੁੰਦੀਆਂ ਸਮਾਜਿਕ ਜਿਹੜੀਆਂ ਆਪਣੀਆਂ ਹੁੰਦੀਆਂ ਸੇਵਾ ਦੇ ਵਿੱਚ ਲੱਗੇ ਰਹਿੰਦੇ ਸੀ ਸ਼ੁਰੂ ਤੋਂ ਹੀ। ਜਿਵੇਂ ਸ਼ੁਰੂ ਤੋਂ ਉਹਨਾਂ ਨੇ ਇਕੱਠੇ ਹੋ ਕੇ ਕਰਨਾ, ਜਿਸ ਤੋਂ ਜਵਾਨ ਹੋਏ ਵੀ ਪਿੰਡਾਂ ਦੇ ਵਿੱਚ ਸਰ ਕੈਂਪ ਲਵਾਉਣੇ, ਅੱਖਾਂ ਦਾ ਕੈਂਪ ਲਗਾਉਣਾ ਬਜ਼ੁਰਗਾਂ ਵਾਸਤੇ। ਅਗਰ ਆਪਾਂ ਉਸ ਦਹਾਕੇ ਵਿੱਚ ਜਾਈਏ 75 80 ਦੇ ਵਿੱਚ, ਉਸ ਟਾਈਮ ਸਾਨੂੰ ਸਹੂਲਤਾਂ ਨਹੀਂ ਸੀ ਇੰਨੀਆਂ। ਹੁਣ ਤਾਂ ਬਹੁਤ ਸਹੂਲਤਾਂ ਹੋ ਗਈਆਂ, ਹਸਪੀਟਲ ਨਹੀਂ ਸੀ, ਇਹ ਨਹੀਂ ਸੀ। ਉਹਨਾਂ ਨੇ ਸਾਰਾ ਅਰੇਂਜਮੈਂਟ ਕਰਕੇ ਗਰੀਬਾਂ ਬੱਚਿਆਂ ਸਾਰੇ ਬਜ਼ੁਰਗਾਂ ਦੇ ਅੱਖਾਂ ਦੇ ਆਪਰੇਸ਼ਨ ਕਰਾਉਣੇ, ਕੰਨਾਂ ਦੀਆਂ ਗਲੇ ਦੀਆਂ ਬਿਮਾਰੀਆਂ, ਇਸ ਤਰ੍ਹਾਂ ਦੇ ਹਰ ਸਾਲ ਕੈਂਪ ਲਗਾਉਂਦੇ ਸੀ। ਉਹ ਸਮਾਜ ਸੇਵੀ ਸੀ ਸ਼ੁਰੂ ਤੋਂ ਸਰ। ਭਾਈ ਰਾਮ ਸਿੰਘ ਬਲਿੰਗ ਦਾ ਜ਼ਿਕਰ ਕੀਤਾ ਕਿ ਅਮਰੀਕਾ ਦੇ ਵਿੱਚ ਆਖਰ ਦੇ ਵਿੱਚ ਕਿਵੇਂ ਚਲੇ ਜਾਂਦੇ ਤੇ ਵਾਪਸ ਕਿਉਂ ਪਰਤਦੇ ਨੇ ਫਿਰ ਉਹ? ਆਖਰ ਵਿੱਚ ਸਰ ਕਿਹਾ ਸੀ ਕਿ ਉਸ ਤੋਂ ਬਾਅਦ ਪਰਤਦੇ ਚੱਲਦੇ ਜਿਸ ਟਾਈਮ ਆਪਣੇ 75 ਦੇ ਵਿੱਚ ਐਮਰਜੈਂਸੀ ਲੱਗੀ ਸਭ ਤੋਂ ਪਹਿਲਾਂ ਤਾਂ। ਐਮਰਜੈਂਸੀ ਦੇਖ ਕੇ ਉਹ ਐਮਰਜੈਂਸੀ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ ਐਮਰਜੈਂਸੀ ਦੇ ਖਿਲਾਫ ਸਰ। ਉੱਥੇ ਜੇਲ੍ਹ ਕੱਟਦੇ ਨੇਗੇ। ਅਤੇ ਉਸ ਤੋਂ ਬਾਅਦ ਇੱਕ ਇਹਨਾਂ ਦਾ ਦੋਸਤ ਸੀਗਾ, ਬਹੁਤ ਕਰੀਬੀ ਦੋਸਤ ਸੀਗਾ, ਦਰਸ਼ਨ ਸਿੰਘ, ਉਹ ਆਰਮੀ ਵਿੱਚ ਸੀਗਾ। ਉਹ ਚਿੱਠੀ ਲਿਖਦਾ ਰਾਮ ਸਿੰਘ ਨੂੰ ਕਿ ਰਾਮ ਸਿੰਘ ਵੀ ਤੂੰ ਮੇਰਾ ਦੋਸਤ ਸੀ, ਤੂੰ ਯਾਰ ਮੈਨੂੰ ਬਿਨਾਂ ਅਸੀਂ ਜੇਲ੍ਹ ਕਿਉਂ ਚਲਾ ਗਿਆ, ਕੀ ਕਾਰਨ ਸੀ ਜੇਲ੍ਹ ਜਾਣ ਦਾ? ਤਾਂ ਉਹਨਾਂ ਨੂੰ ਉਸ ਚਿੱਠੀ ਵਿੱਚ, ਉਹਨਾਂ ਦੀ ਉਸ ਟਾਈਮ ਚਿੱਠੀ ਮਿਲੀ ਸਾਨੂੰ ਹੁਣ 1975 ਦੀ, ਉਹਨਾਂ ਨੇ ਜੇਲ੍ਹ ਵਿੱਚੋਂ ਚਿੱਠੀ ਲਿਖੀ ਆਪਣੇ ਦੋਸਤ ਨੂੰ ਕਿ ਮੈਨੂੰ ਬਾਹਰ ਜੋ ਦੁਨੀਆ ਸੀਗੀ, ਇੱਕ ਜੋ ਸਮਾਜ ਸੀ, ਉਹ ਨਾ ਇੱਕ ਜਲਦਾ ਨਜ਼ਰ ਆ ਰਿਹਾ ਸੀਗਾ। ਮੇਰਾ ਮਨ ਬਹੁਤ ਬੇਚੈਨ ਰਹਿੰਦਾ ਸੀ ਜ਼ੁਲਮ ਦੇਖ ਕੇ, ਇਸ ਕਰਕੇ ਮੈਂ ਸ਼ਾਂਤੀ ਵਾਸਤੇ ਜੇਲ੍ਹ ਵਿੱਚ ਚਲਾ ਗਿਆ। ਪਰ ਉਸਨੇ ਲਿਖਿਆ ਕਿ ਜੇਲ੍ਹ ਆ ਕੇ ਮੈਨੂੰ ਮਿਲਿਆ ਕੀ? ਉਹਨਾਂ ਨੇ ਲਿਖਿਆ ਕਿ ਜੇਲ੍ਹ ਆ ਕੇ ਮੈਨੂੰ ਇੱਕ ਜੀਣ ਦਾ ਰਸਤਾ ਮਿਲਿਆ ਕਿ ਮੈਂ ਅੱਜ ਤੋਂ ਬਾਅਦ ਜੋ ਆਪਣੀ ਜ਼ਿੰਦਗੀ ਆ ਸਾਰੀ ਮੈਂ ਗੁਰੂ ਦੇ ਲੇਖੇ ਲਗਾਵਾਂਗਾ, ਕੌਮ ਦੇ ਲੇਖੇ ਲਗਾਵਾਂਗਾ। ਫਿਰ ਉਹਨੇ ਇੱਕ ਤੀਜੀ ਗੱਲ ਲਿਖੀ ਕਿ ਮੈਂ ਲੇਖੇ ਤੋਂ ਲਗਾ ਦਾਂਗਾ ਜ਼ਿੰਦਗੀ, ਪਰ ਉਹਦਾ ਕੋਈ ਸਾਧਨ ਕਿਆ ਹੋਏਗਾ ਲੇਖੇ ਲਗਾਉਣ ਦਾ? ਉਹ ਕਹਿੰਦੇ ਜੀ ਮੈਂ ਹਥਿਆਰ ਚੱਕ ਕੇ ਨਹੀਂ ਚੱਲ ਸਕਦਾ, ਕਿਸੇ ਨੂੰ ਮਾਰਨ ਨੂੰ ਮੈਂ ਗਲਤ ਗਿਣ ਦਾਂਗਾ ਵੀ, ਪਰ ਮੈਂ ਸਿਰਫ ਆਪਣੀ ਕਲਮ ਚਲਾਵਾਂਗਾ ਇਸ ਦੇ ਖਿਲਾਫ। ਉਹਨਾਂ ਨੂੰ ਲਿਖਣ ਦਾ ਬਹੁਤ ਸ਼ੌਕ ਸੀ ਸ਼ੁਰੂ ਤੋਂ, ਅਤੇ ਉਹਨਾਂ ਨੇ ਉਹ ਚੀਜ਼ ਉੱਥੇ ਲਿਖੀ ਕਿ ਅੱਜ ਤੋਂ ਬਾਅਦ ਮੈਂ ਕੌਮ ਵਾਸਤੇ ਜੀਵਾਂਗਾ, ਕੌਮ ਵਾਸਤੇ ਮਰਾਂਗਾ, ਪਰ ਜੀਣ ਦਾ ਰਸਤਾ ਸਿਰਫ ਕਲਮ ਹੋਏਗੀ। ਮੈਂ ਕਲਮ ਦੇ ਰਸਤੇ ਹੀ ਜਾ ਕੇ ਇਸ ਦੇ ਲਈ ਲੜਾਂਗਾ ਸਰ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਜੂਨ 1984 ਦਾ ਘੱਲੂਘਾਰਾ ਹੁੰਦਾ ਹੈ, ਤੇ ਉਸ ਘੱਲੂਘਾਰੇ ਦੇ ਵਿੱਚ ਵੀ ਭਾਈ ਧਾਮੀ ਵੱਲੋਂ ਜਾਂ ਹੋਰ ਲੋਕਾਂ ਦੇ ਵੱਲੋਂ ਜਿਹੜੇ ਉਸ ਸਮੇਂ ਦੇ ਦਰਮਿਆਨ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਜਾਂ ਸਿੱਖ ਯੋਧਿਆਂ ਦੇ ਨਾਲ ਰਲ ਕੇ ਜਿਹੜੀ ਇੱਕ ਫੌਜ ਦੇ ਖਿਲਾਫ ਲੜਾਈ ਲੜਦੇ, ਤੇ ਉਸ ਸਮੇਂ ਦੇ ਦਰਮਿਆਨ ਵੀ ਬਲਿੰਗ ਸਾਹਿਬ ਦਾ ਬਹੁਤ ਵੱਡਾ ਜ਼ਿਕਰ ਆਉਂਦਾ ਹੈ। ਤੇ ਉਸ ਲੜਾਈ ਦੇ ਵਿੱਚ ਸ਼ਾਮਲ ਕਿਵੇਂ ਹੁੰਦੇ? ਇਹ ਸਰ 79 ਦੇ ਵਿੱਚ ਐਕਚੁਅਲੀ ਬਾਹਰ ਚਲੇ ਜਾਂਦੇ ਨੇ ਪਹਿਲਾਂ ਫੌਰਨ। ਇਹ ਯੂਰਪੀ ਦੇਸ਼ਾਂ 'ਚ ਗਏ ਸੀਗੇ, ਸਿੱਪਾਂ ਦੇ ਵਿੱਚ। ਸਿੱਪਾਂ ਵਿੱਚ ਚੱਲਦੇ 35 ਦੇਸ਼ਾਂ ਦੀ ਸਰ ਸੈਰ ਕਰੀ ਸੀ ਇਹਨਾਂ ਨੇ। 35 ਦੇਸ਼ਾਂ ਦੀ ਸੈਰ ਕਰਦੇ ਅਖੀਰ ਨੂੰ ਆ ਕੇ ਇਹ ਅਮਰੀਕਾ ਦੇ ਵਿੱਚ ਸੈਟਲ ਹੋ ਗਏ ਸੀਗੇ। ਅਮਰੀਕਾ ਰਹੇ ਉੱਥੇ 2 ਸਾਲ। 2 ਸਾਲ ਤੋਂ ਬਾਅਦ ਇਹ ਛੁੱਟੀ ਆਏ ਸੀ 5-4 ਮਹੀਨੇ ਦੀ ਉਰੇ ਇੰਡੀਆ ਰਹਿਣ ਵਾਸਤੇ। ਇਹ ਆਏ ਸੀ ਮਈ 1984 ਦੇ ਵਿੱਚ। ਜਦ ਉਰੇ ਵਾਪਸ ਆਇਆ, ਇੱਥੇ ਆ ਕੇ ਫਿਰ ਉਹੀ ਗੱਲਾਂ ਇਹਨਾਂ ਦੀਆਂ ਪੁਰਾਣੀਆਂ ਸਮਾਜ ਸੇਵਾ। ਇਹਨਾਂ ਨੇ ਕਿਆ ਕਰਿਆ, ਉਸ ਟਾਈਮ ਆਪਣੀ ਹਾੜੀ ਦੀ ਫਸਲ ਆਈ ਤੀ ਸਰ, ਆਪਣੇ ਦੋਸਤਾਂ ਨਾਲ ਮਿਲ ਕੇ ਰਸਦ ਇਕੱਠੀ ਕਰੀ, ਪਿੰਡ ਵਿੱਚੋਂ ਟਰੱਕ ਭਰ ਲਿਆ ਕਣਕ ਦਾ। ਉੱਥੇ ਕਣਕ ਨਾਲ ਲੈ ਕੇ ਚਲੇ ਗਏ, ਆਪਣੇ ਹੋਰ ਸਾਥੀਆਂ ਨਾਲ ਵੀ ਚਲੇ ਗਏ। 5 ਸਾਥੀ ਹੋਰ ਸੀ ਪਿੰਡ ਦੇ ਸਾਡੇ, 5 ਮੁੰਡੇ ਗਏ ਸੀਗੇ ਉੱਥੇ। 1 ਜੂਨ ਨੂੰ ਗਏ ਸੀ ਸਰ, 1 ਜੂਨ 1984 ਨੂੰ। ਉੱਥੇ ਜਾ ਕੇ ਦੇਖਿਆ ਕਿ ਦੂਜੇ ਦਿਨ ਉੱਥੇ ਘੇਰਾ ਪੈ ਗਿਆ ਦਰਬਾਰ ਸਾਹਿਬ ਨੂੰ। 2 ਤਰੀਕ ਨੂੰ ਫੌਜ ਲੱਗ ਗਈ, ਕਰਫਿਊ ਲੱਗ ਗਿਆ। ਫਿਰ ਇਹ ਕਹਿੰਦੇ ਵੀ ਨਹੀਂ, ਹੁਣ ਆਪਾਂ ਗੁਰਪੁਰਬ ਆ ਰਿਹਾ, ਤੱਤੀਆਂ ਤਵੀਆਂ ਗੁਰੂ ਅਰਜਨ ਦੇਵ ਜੀ ਦਾ, ਆਪਾਂ ਗੁਰਪੁਰਬ ਦੇਖ ਕੇ ਚੱਲੋਗੇ। ਉੱਥੇ ਰੁਕ ਗਏ। ਰੁਕਣ ਤੋਂ ਬਾਅਦ ਉੱਥੇ ਫਿਰ ਸਰ ਜੀ ਹੋਇਆ ਸਾਰਾ ਵੀ ਪੁਲਿਸ ਲੱਗ ਗਈ, ਘੇਰਾ ਪੈ ਗਿਆ। ਫਿਰ ਉੱਥੇ ਦੱਸਦੇ ਨੇ ਕਿ ਮੈਂ ਇਕੱਲਾ ਹੀ ਸੀਗਾ ਪਿੰਡ ਵਿੱਚੋਂ,
ਵੀ ਮੇਰਾ ਮਨ ਇਹ ਸੋਚਿਆ ਕਿ ਮੈਂ ਬਾਹਰੋਂ ਆਇਆ ਸੀ ਕਿ ਹੁਣ ਦੁਨੀਆ ਤੇ ਹੋਰ ਕੁਛ ਨਹੀਂ ਅੱਗੇ ਇਸ ਤੋਂ ਅੱਗੇ, ਵੀ ਜਿਸ ਟਾਈਮ ਸਾਡੇ ਸਿੱਖ ਧਰਮ ਦੇ ਸਭ ਤੋਂ ਮਹਾਨ ਸਾਡਾ ਸਥਾਨ ਹੈਗਾ ਸ੍ਰੀ ਅਕਾਲ ਤਖਤ ਸਾਹਿਬ, ਇਹਦੇ ਉੱਪਰ ਹੀ ਹਮਲਾ ਹੋ ਗਿਆ, ਹੁਣ ਗਾਹਾਂ ਕਿਆ ਕਰਨ ਜਾਣਾ ਸੀ। ਉਹ ਕਹਿੰਦੇ ਮੈਂ ਸੰਤਾਂ ਕੋਲੇ ਗਿਆ, ਸੰਤਾਂ ਕੋਲੇ ਜਾ ਕੇ ਜਿੱਸਾ ਜ਼ਾਹਰ ਕਰੀ ਕਿ ਬਾਬਾ ਜੀ ਮੈਨੂੰ ਵੀ ਹਥਿਆਰ ਦਿਓ, ਮੈਂ ਵੀ ਲੜਾਈ ਲੜਨੀ ਹੈ। ਉਹ ਕਹਿੰਦੇ ਹਾਲਾਂਕਿ ਮੈਂ ਬਾਹਰੋਂ ਆਇਆ ਸੀ, ਮੇਰੇ ਵਾਲ ਕੱਟੇ ਹੋਏ ਸੀ ਉਸ ਟਾਈਮ, ਵੀ ਸੰਤਾਂ ਨੇ ਇੱਕ ਵਾਰ ਕਿਹਾ ਕਿ ਭਾਈ ਤੂੰ ਵਾਲ ਕੱਟੀ ਫਿਰਦਾ, ਇਹ ਕਿਹਾ ਵੀ ਬਾਬਾ ਜੀ ਬਾਹਰੋਂ ਆਇਆ ਹੋਣੀ ਮੈਂ, ਇਸ ਕਰਕੇ ਆ, ਪਰ ਮੇਰਾ ਦਿਲ ਸਿੱਖੀ ਹੈ, ਮੇਰਾ ਪਰਿਵਾਰ ਸਿੱਖੀ ਚੋਂ ਆਂਗਾ, ਵੀ ਮੈਂ ਸਿੱਖਾਂ ਵਾਸਤੇ ਆ। ਫਿਰ ਇਹ ਕਹਿੰਦੇ ਮੈਂ ਹਥਿਆਰ ਲੈ ਕੇ ਚਲਾ ਗਿਆ, ਵੀ ਉੱਥੇ ਇਹਨਾਂ ਨੇ ਫਿਰ ਉੱਥੇ ਹਥਿਆਰਬੰਦ ਲੜਾਈ ਵੀ ਲੜੀ ਸਰ। ਇਹ ਦੱਸਦੇ ਸੀ ਕਿ ਸਾਡਾ ਦਰਬਾਰ ਸਾਹਿਬ ਦੇ ਬੈਕ ਸਾਈਡ 'ਤੇ ਇੱਕ ਹਿੰਦੂਆਂ ਦਾ ਘਰ ਸੀ ਕੋਈ, ਉਹਦੇ ਵਿੱਚ ਸਾਡਾ ਮੋਰਚਾ ਸੀਗਾ, ਔਰ ਸਾਡੀ ਉਹਨਾਂ ਨੇ ਬੜੀ ਹੈਲਪ ਕਰੀ, ਹਿੰਦੂਆਂ ਨੇ ਵੀ ਸਾਨੂੰ ਖਾਣ ਪੀਣ ਦਿੰਦੇ ਸੀਗੇ, ਉਹ ਖਾਣਾ ਪਾਣੀ। ਉਹ ਅਖੀਰ ਨੂੰ ਗੱਲ ਕਿਆ ਹੋਈ, ਕਹਿੰਦੇ ਵੀ ਇੱਕ ਦਿਨ ਅਸੀਂ ਬੈਠੇ ਸਵੇਰੇ ਬੈਠੇ ਸੀ ਕਿਤੇ, ਅਸੀਂ ਖਬਰਾਂ ਸੁਣਨ ਲੱਗ ਗਏ ਰੇਡੀਓ ਉੱਪਰ, ਉਸ ਟਾਈਮ ਟਰਾਂਜਿਸਟਰ ਸੀ ਸਭ ਤੋਂ ਵੱਡੀ ਗੱਲ ਤਾਂ। ਕਹਿੰਦੇ ਉੱਥੇ ਖਬਰ ਆ ਗਈ ਲੜਦੇ ਲੜਦੇ ਕਿ ਜੀ BBC ਨੇ ਖਬਰ ਦੇਤੀ ਕਿ ਦਰਬਾਰ ਸਾਹਿਬ ਦੇ ਉੱਪਰ ਜੀ ਕਬਜ਼ਾ ਹੋ ਚੁੱਕਿਆ ਆਰਮੀ ਦਾ। ਇਹ ਕਹਿੰਦੇ ਉਹ ਚੀਜ਼ ਸੁਣ ਕੇ ਸਾਨੂੰ ਬੜਾ ਹੋਇਆ ਵੀ ਹੁਣ ਤਾਂ ਇਸ ਤੋਂ ਬਾਅਦ ਤਾਂ ਮੌਤ ਦੇ ਮੂੰਹ 'ਚ ਮਰਨ ਵਾਲੀ ਗੱਲ ਆ, ਵੀ ਜਿਸ ਚੀਜ਼ ਆਪਾਂ ਰੋਕਣੀ ਸੀ ਉਹ ਤਾਂ ਆਪਾਂ ਰੋਕ ਨਹੀਂ ਸਕੇ, ਕਬਜ਼ਾ ਤਾਂ ਹੋ ਹੀ ਗਿਆ, ਵੀ ਹੁਣ ਕਾਹਨੂੰ ਲੜਨਾ ਆਪਾਂ। ਫਿਰ ਉਹ ਕਹਿੰਦੇ ਉੱਥੋਂ ਅਸੀਂ ਫਿਰ ਹਥਿਆਰ ਸਿੱਟ ਕੇ ਆਪਦਾ ਵੀ ਫਿਰ ਅਸੀਂ ਕੈਂਪਾਂ ਵਿੱਚ ਚਲੇ ਗਏ, ਆਮ ਦੁਨੀਆ ਵਿੱਚ ਜਾ ਕੇ ਰਲ ਗਏ ਅਸੀਂ। ਫਿਰ ਉੱਥੋਂ ਸਾਨੂੰ ਐਕਚੁਅਲੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਉਹ ਵੀ ਉੱਥੇ ਜਿੰਦਾ ਹੈ ਵੀ ਜਾਂ ਨਹੀਂ, ਕਿਉਂਕਿ ਸਾਰੇ ਪਿੰਡ ਨੂੰ ਇਹ ਸੀਗਾ ਵੀ ਸਾਡਾ ਅਕਾਲ ਤਖਤ ਸਾਹਿਬ ਹੀ ਢਾਇਆ ਹੋ ਗਿਆ, ਵੀ ਉੱਥੇ ਬਚਿਆ ਕਿਆ ਹੋਇਆ, ਹੁਣ ਕਿਸੇ ਹਸਤੀ ਦਾ ਤਾਂ ਮਤਲਬ ਹੀ ਨਹੀਂ ਬਚਣ ਦਾ ਉੱਥੇ, ਵੀ ਸਾਨੂੰ ਬੇਆਸ ਸੀ ਕਿ ਹੁਣ ਨਹੀਂ ਹੈਗੇ ਉਹ, ਵੀ ਰੱਬ ਅੱਗੇ ਇਹੀ ਸੀਗਾ। ਫਿਰ ਸਾਨੂੰ ਪਤਾ ਲੱਗਿਆ ਸੀ 1 ਮਹੀਨੇ ਬਾਅਦ, ਸਾਨੂੰ 1 ਮਹੀਨੇ ਬਾਅਦ ਹੌਲੀ ਹੌਲੀ ਕੈਂਪਾਂ ਵਿੱਚੋਂ ਹੁੰਦੇ ਉਹ ਸਾਡੇ ਸੰਗਰੂਰ ਜੇਲ੍ਹ ਵਿੱਚ ਆ ਗਏ। ਫਿਰ ਉੱਥੇ ਸਾਡਾ ਇੱਕ ਇਹਦਾ ਦੋਸਤ ਸੀਗਾ, ਮੁੰਡਾ ਦੋਸਤ ਦੇ ਨਾਲ ਪੜ੍ਹਿਆ, ਉਹ ਉੱਥੇ ਕੁਦਰਤੀ ਜੇਲ੍ਹ ਵਿੱਚ ਜੌਬ ਕਰਦਾ ਸੀਗਾ, ਸਿਪਾਹੀ ਸੀਗਾ। ਫਿਰ ਉਹਨੇ ਰਾਤ ਨੂੰ ਸਾਨੂੰ ਘਰ ਆ ਕੇ ਦੱਸਿਆ ਕਿ ਆਪਣੇ ਪਿੰਡ ਦੇ 5 ਮੁੰਡੇ ਸਲਾਮਤ ਆ ਗਏ ਵਾਪਸ, ਵੀ ਜੇਲ੍ਹ 'ਚ ਆ। ਫਿਰ ਦੂਏ ਦਿਨ ਅਸੀਂ ਗਏ, ਅਸੀਂ ਉਹਨੂੰ ਜੇਲ੍ਹ 'ਚ ਉੱਥੇ ਜਾ ਕੇ ਲੈ ਕੇ ਆਏ ਸੰਗਰੂਰ ਤੋਂ ਸਰ। ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀ? ਮੈਂ ਤਾਂ ਸਰ ਉਸ ਟਾਈਮ ਮੈਂ ਤਾਂ ਜੇ 5ਵੀਂ 6ਵੀਂ ਕਲਾਸ 'ਚ ਪੜ੍ਹਦਾ ਸੀ, ਛੋਟੀ ਉਮਰ ਸੀ ਮੇਰੀ ਤਾਂ। ਸੰਭਾਲ ਹੈ ਤੁਹਾਨੂੰ ਉਸ ਗੱਲ ਦੀ? ਹਾਂ ਸਰ, ਸੋਚ ਸਾਰੀ ਸਭ ਕੁਛ ਪਤਾ ਸਰ। ਉਸ ਟਾਈਮ 5ਵੀਂ 6ਵੀਂ ਕਲਾਸ ਵਿੱਚ ਪੜ੍ਹਦਾ ਸੀ ਉਸ ਟਾਈਮ ਸਰ ਮੈਂ, ਜਿਸ ਟਾਈਮ ਇਹ ਗੱਲ ਹੋਈ ਹੈ ਸਾਰੀ। ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਕਿ ਭਾਈ ਰਾਮ ਸਿੰਘ ਵਲਿੰਗ ਪੱਤਰਕਾਰਤਾ ਦੇ ਰਸਤੇ ਦੇ ਉੱਪਰ ਚੱਲ ਪੈਂਦੇ ਤੇ ਬੜੀ ਸੱਚੀ ਸੁੱਚੀ ਪੱਤਰਕਾਰਤਾ ਕਰਦੇ ਨੇ, ਉਹਨਾਂ ਦੀ ਅਟੈਚਮੈਂਟ ਹੁੰਦੀ ਹੈ ਜਸਟਿਸ ਅਜੀਤ ਸਿੰਘ ਬੈਂਸ ਦੇ ਨਾਲ, ਤਾਂ ਉਹਨਾਂ ਦੇ ਨਾਲ ਰਲ ਕੇ ਫਿਰ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਗਏ ਹੁੰਦੇ ਆ, ਉਹਨਾਂ ਦੇ ਨਾਲ ਵਾਰਤਾਲਾਪ ਕਰਕੇ ਫਿਰ ਖਬਰਾਂ ਪਬਲਿਸ਼ ਕਿਵੇਂ ਕਰਦੇ ਨੇ ਉਸ ਵੇਲੇ? ਉਹ ਸਰ ਐਕਚੁਅਲੀ ਉਸ ਤੋਂ 84 ਤੋਂ ਬਾਅਦ ਉਹਨਾਂ ਨੇ ਵਾਪਸ ਜਾਣਾ ਸੀਗਾ ਕੁਛ ਮਹੀਨੇ ਬਾਅਦ, ਪਰ ਜਿਸ ਟਾਈਮ ਉਹ 84 ਦਾ ਉਹਨਾਂ ਨੇ ਸਾਰੀ ਚੀਜ਼ ਅੱਖੀਂ ਦੇਖ ਲਈ, ਫਿਰ ਉਸ ਤੋਂ ਬਾਅਦ ਉਹਨਾਂ ਦਾ ਮਨ ਨਹੀਂ ਮੰਨਿਆ ਅਮਰੀਕਾ ਜਾਣ ਵਾਸਤੇ। ਸਾਰੇ ਪਰਿਵਾਰ ਨੇ ਬਹੁਤ ਜ਼ੋਰ ਲਗਾਇਆ ਕਿ ਪੁੱਤ ਤੂੰ ਬਾਹਰ ਚਲਾ ਜਾ, ਇੱਥੇ ਹਾਲਾਤ ਖਰਾਬ ਨੇ। ਔਰ ਉਸ ਦੇ ਮਨ 'ਚ ਇੱਕੋ ਗੱਲ ਸੀ ਕਿ ਸਾਡਾ ਅਕਾਲ ਤਖਤ ਸਾਹਿਬ ਹੀ ਢਾਹ ਤਾ, ਅਮਰੀਕਾ ਮੈਂ ਕਿਆ ਕਰਨਾ ਜਾ ਕੇ, ਵੀ ਸਾਡੀ ਕੌਮ 'ਤੇ ਜਾਂ ਸਾਰੀ ਭੀੜ ਆ ਬਣੀ ਵੀ ਹੁਣ ਨਹੀਂ ਬਾਹਰ ਨਹੀਂ ਜਾਣਾ। ਉਹਨਾਂ ਦਾ ਮਨ ਉਖੜ ਗਿਆ ਕਿ ਇਸ ਤੋਂ ਬਾਅਦ ਦੁਨੀਆ 'ਤੇ ਹੈ ਹੀ ਕੁਛ ਨਹੀਂ, ਨਾ ਅਮਰੀਕਾ ਨਾ ਕੈਨੇਡਾ, ਕੁਛ ਨਹੀਂ ਇਸ ਤੋਂ ਬਾਅਦ, ਵੀ ਹੁਣ ਜੇ ਜੀਣਾ ਤਾਂ ਸਿਰਫ ਸਿੱਖ ਕੌਮ ਵਾਸਤੇ ਜੀਣਾ, ਇਸ ਤੋਂ ਉੱਪਰ ਕੁਛ ਨਹੀਂ ਹੈ। ਫਿਰ ਉਹਨਾਂ ਨੇ ਉੱਥੋਂ ਆ ਕੇ ਇੱਕ ਉਸ ਟਾਈਮ ਮੈਗਜ਼ੀਨ ਛਪਦਾ ਸੀ ਸੰਪਰਕ ਸ਼ਾਇਦ, ਉਹਦੇ ਵਿੱਚ ਇੱਕ ਇਹਨਾਂ ਨੇ ਆਪਣਾ ਸਰਲੇਖ ਲਿਖਿਆ ਬਹੁਤ ਵੱਡਾ, ਅੱਖੀਂ ਡਿੱਠਾ ਨੀਲਾ ਤਾਰਾ। ਆਪਣਾ ਇਹਨਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਸ ਤਰ੍ਹਾਂ ਉੱਥੇ ਅਟੈਕ ਹੋਇਆ, ਵੀ ਇਹ ਵੀ ਲਿਖਿਆ ਗਿਆ ਕਿ ਜਹਾਜ਼ਾਂ ਰਾਹੀਂ ਵੀ ਅਟੈਕ ਹੋਇਆ ਉੱਥੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਪਰ, ਵੀ ਉਹਨਾਂ ਨੇ ਸਾਰੀ ਉਹ ਚੀਜ਼ ਦਾ ਪੂਰਾ ਅੱਖੀਂ ਡਿੱਠਾ ਹਾਲ ਲਿਖਿਆ ਸਾਰਾ। ਫਿਰ ਉੱਥੋਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਉਸ ਟਾਈਮ ਆਪਣੇ ਜਥੇਦਾਰ ਸੀਗੇ, ਉਹਨਾਂ ਵੱਲੋਂ ਬਕਾਇਦਾ ਇਹਨਾਂ ਨੂੰ ਸਨਮਾਨਿਤ ਵੀ ਕਰਿਆ ਗਿਆ ਸਰ ਉਸ ਚੀਜ਼ ਦੇ ਉੱਪਰ, ਵੀ ਵਡਿਆਈ ਬਖਸ਼ੀ ਗਈ ਕਿ ਤੁਸੀਂ ਬਹੁਤ ਸੋਹਣਾ ਸਰਲੇਖ ਲਿਖਿਆ ਗਿਆ ਹੈ। ਫਿਰ ਉਸ ਤੋਂ ਸਰ ਬਾਹਰ ਨਹੀਂ ਗਏ, ਫਿਰ ਇਹ ਪੱਤਰਕਾਰੀ ਦੇ ਵਿੱਚ ਚਲੇ ਗਏ ਵੀ ਨਹੀਂ ਮੈਂ ਇੱਥੋਂ ਰਹਿ ਕੇ ਪੱਤਰਕਾਰੀ ਕਰਨੀ ਆ। ਭਾਈ ਸਾਹਿਬ ਦਾ ਜਿਹੜਾ ਸੀ ਉਸ ਵਕਤ ਪੁਲਿਸ ਦੇ ਵੱਲੋਂ ਮੁਕਾਬਲਾ, ਝੂਠਾ ਮੁਕਾਬਲਾ ਕਿਵੇਂ ਬਣਾ ਦਿੱਤਾ ਜਾਂਦਾ? ਉਹ ਸਰ ਫਿਰ ਕਾਫੀ ਦੇਰ ਬਾਅਦ ਦੀ ਗੱਲ ਆ, ਜਿਸ ਟਾਈਮ ਇਹ ਉਸ ਤੋਂ ਬਾਅਦ ਕਿਆ ਹੋ ਗਿਆ, ਜਿਸ ਟਾਈਮ ਸਾਡੇ ਮਾਹੌਲ ਖਰਾਬ ਹੋ ਗਿਆ 84 ਤੋਂ ਬਾਅਦ ਦੇਖਿਆ ਜਾਵੇ, 90 ਦੇ ਦੌਰ ਦੇ ਵਿੱਚ ਆ ਕੇ ਬਹੁਤ ਮਾਹੌਲ ਪੰਜਾਬ ਦਾ ਖਰਾਬ ਰਿਹਾ ਸਰ। ਜਿਸ ਟਾਈਮ ਮੁੱਖ ਮੰਤਰੀ ਬਣ ਗਿਆ ਸਾਡਾ, ਅਤੇ ਇਹਨਾਂ ਨੇ ਬਹੁਤ ਸਾਡਾ ਕਤਲਾਮ ਕਰਿਆ, ਬਹੁਤ ਸਿੱਖ ਮੁੰਡੇ ਮਾਰੇ। ਇਹਨਾਂ ਨੇ ਉਸ ਟਾਈਮ ਕਿਆ ਕਰਿਆ, ਉਸ ਟਾਈਮ ਇਹ ਅੱਜ ਦੀ ਆਵਾਜ਼, ਅਜੀਤ ਔਰ ਟ੍ਰਿਬਿਊਨ, ਇਹਨਾਂ ਪੇਪਰਾਂ ਵਾਸਤੇ ਪੱਤਰਕਾਰੀ ਕਰਦੇ ਸੀ ਸਰ ਉਸ ਟਾਈਮ। ਇਹਨਾਂ ਦਾ ਕਿ ਉਸ ਟਾਈਮ ਫਿਰ ਇੱਕ ਆਪਣੇ ਮਨੁੱਖੀ ਅਧਿਕਾਰ ਸੰਗਠਨ ਸ਼ੁਰੂ ਹੋਇਆ ਸੀਗਾ, ਅਜੀਤ ਸਿੰਘ ਬੈਂਸ ਜੀ ਚੇਅਰਮੈਨ ਸੀ ਉਹਨਾਂ ਦੇ, ਉਹਨਾਂ ਨੇ ਇਹਨਾਂ ਨੂੰ ਜ਼ਿਲ੍ਹੇ ਦਾ ਸੰਗਰੂਰ ਦਾ ਸਕੱਤਰ ਚੁਣ ਲਿਆ ਸੀਗਾ, ਆਪਣੇ ਡਿਸਟ੍ਰਿਕਟ ਦੇ ਸਕੱਤਰ ਸੀਗੇ ਇਹ। ਫਿਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿਵੇਂ ਵੀ ਕੋਈ ਕਿਤੇ ਮੁਕਾਬਲਾ ਹੁੰਦਾ ਸੀ, ਇਹ ਪਹੁੰਚ ਜਾਂਦੇ ਸੀ ਉੱਥੇ ਜਾ ਕੇ ਉਹਦੀ ਪੜਤਾਲ ਕਰਦੇ ਸੀਗੇ, ਅਤੇ ਪੜਤਾਲ ਕਰਨ ਤੋਂ ਬਾਅਦ ਉਹ ਚੀਜ਼ ਖਬਰ ਲਗਾਉਂਦੇ ਸੀ, ਉਹਨਾਂ ਦੇ ਸੱਚਾਈ ਵਾਸਤੇ ਲੜਦੇ ਸੀ ਕਿ ਇਹ ਮੁੰਡਿਆਂ ਨੂੰ ਤੁਸੀਂ ਅਦਾਲਤ ਵਿੱਚ ਪੇਸ਼ ਕਰੋ, ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਪਰ ਉਸ ਟਾਈਮ ਜੋ ਪੁਲਿਸ ਸੀ ਉਹ ਸਰ ਮੁੰਡਿਆਂ ਨੂੰ ਫੜ ਕੇ ਮਾਰ ਰਹੀ ਸੀਗੀ। ਉਸ ਟਾਈਮ ਇੱਕ ਘਟਨਾ ਹੋਈ ਬਹੁਤ ਵੱਡੀ, 91
2000 ਆਪਣੀ 1991 ਦੀ ਗੱਲ ਆ, ਦਸੰਬਰ 91 ਦੀ ਗੱਲ। ਇੱਕ ਮਰੇਡਕੋਟਲਾ ਏਐਸਪੀ ਹੁੰਦਾ ਸੀ ਇਕਬਾਲਪ੍ਰੀਤ ਸਹੋਤਾ ਸਰ। ਇਹਨਾਂ ਨੇ ਇੱਕ ਦਿਨ ਖਬਰ ਲਗਾਈ। ਪਹਿਲਾਂ ਤਾਂ ਇਹਨਾਂ ਨੇ ਕੋਈ ਮੁੰਡੇ ਵੀ ਜੌੜੇ ਪੁਲਾਂ ਦੇ ਉੱਪਰ 2 ਅਣਪਛਾਤੇ ਮੁੰਡਿਆਂ ਖਾੜਕੂਆਂ ਨਾਲ ਮੁਕਾਬਲੇ ਵਿੱਚ 2 ਅਣਪਛਾਤੇ ਖਾੜਕੂ ਮਾਰੇ ਗਏ। ਪੇਪਰ 'ਚ ਖਬਰ ਲਾਈ ਇਹਨਾਂ ਨੇ। ਜਿਹੜੇ ਉਹ ਬੰਦੇ ਫੜੇ ਗਏ ਸੀ, ਅਸਲ ਵਿੱਚ ਉਹ ਬੰਦੇ ਕੁਝ ਦਿਨ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਏ ਸੀਗੇ, ਜਿਨ੍ਹਾਂ ਦੀ ਭਰਾ ਨੇ ਕਿਆ ਕਰਿਆ, ਇੱਕ ਹਿਊਮਨ ਰਾਈਟਸ ਦਾ ਸਕੱਤਰ ਹੋਣ ਦੇ ਨਾਤੇ, ਪੱਤਰਕਾਰ ਹੋਣ ਦੇ ਨਾਤੇ ਹਾਈ ਕੋਰਟ ਨੂੰ, ਸੁਪਰੀਮ ਕੋਰਟ ਨੂੰ ਉਹਨਾਂ ਦੀਆਂ ਟੈਲੀਗ੍ਰਾਮ ਵਗੈਰਾ ਭੇਜੀਆਂ ਸੀਗੀਆਂ ਕਿ ਇਹ ਮੁੰਡੇ ਪੁਲਿਸ ਨੇ ਫੜੇ ਹੋਏ ਨੇ ਜੀ, ਉਹਨਾਂ ਨੂੰ ਡਰ ਸੀ ਕਿ ਉਹਨਾਂ ਦਾ ਮੁਕਾਬਲਾ ਨਾ ਬਣਾ ਦੇਣ ਉਹ। ਪਰ ਪੁਲਿਸ ਨੇ ਉਹੀ ਗੱਲ ਕਰੀ ਕਿ ਉਹਦਾ ਮੁਕਾਬਲਾ ਬਣਾਤਾ ਉਹਨਾਂ ਦਾ। ਉਸ ਤੋਂ ਬਾਅਦ ਇਹਨਾਂ ਨੇ ਇੱਕ ਉੱਥੇ ਇਨਕੁਆਇਰੀ ਕਰੀ ਸਾਰੀ ਉਹਦੀ। ਉਹ ਜਾ ਕੇ ਦੇਖਿਆ ਜਿਹੜੀ ਉਹ ਜਗ੍ਹਾ ਸੀ ਜੌੜੇ ਪੁਲ, ਐਕਚੁਅਲੀ ਉਹ ਖੰਨੇ ਦੇ ਜ਼ਿਲ੍ਹੇ ਵਿੱਚ ਪੈਂਦੀ ਹੈ। ਪੁਲਿਸ ਥਾਣਾ, ਪੁਲਿਸ ਜ਼ਿਲ੍ਹਾ ਉਹਨਾਂ ਨੂੰ ਖੰਨਾ ਲੱਗਦਾ ਗਾ। ਤੋ ਜਾ ਕੇ ਪਤਾ ਕਰਿਆ ਵੀ ਤੁਸੀਂ ਉੱਥੇ ਜਾ ਕੇ ਨਾਕਾ ਕਿਵੇਂ ਲਗਾ ਲਿਆ, ਤੁਸੀਂ ਪਰਮਿਸ਼ਨ ਲਈ ਪੁਲ ਤੋਂ, ਖੰਨੇ ਤੋਂ? ਤਾਂ ਕੋਈ ਜਵਾਬ ਨਹੀਂ ਸੀ ਕਿਸੇ ਕੋਲੇ। ਫਿਰ ਉੱਥੇ ਕੁਛ ਆਰਮੀ ਅਫਸਰ ਸੀ ਜਿਨ੍ਹਾਂ ਦਾ ਉੱਥੇ ਨਾਕਾ ਕੁਦਰਤੀ ਕੈਂਪ ਲੱਗਿਆ ਹੋਇਆ ਸੀਗਾ। ਉਹਨਾਂ ਨੇ ਵੀ ਗਵਾਹੀਆਂ ਦੇ ਦਿੱਤੀਆਂ ਕਿ ਇੱਥੇ ਕੋਈ ਮੁਕਾਬਲਾ ਨਹੀਂ ਹੋਇਆ ਜੀ, ਇਹਨਾਂ ਨੇ ਮੁੰਡੇ ਫੜ ਕੇ ਮਾਰੇ ਨੇਗੇ। ਫਿਰ ਇਹਨਾਂ ਨੇ ਇੱਕ ਬਹੁਤ ਵੱਡੀ ਖਬਰ ਲਗਾਈ ਸੀ, ਕਥਿਤ ਮੁਕਾਬਲਿਆਂ ਦੀ ਅਸਲੀਅਤ ਤੋਂ ਪਰਦਾ ਕੌਣ ਹਟਾਵੇ, ਜੋ ਕਿ ਬਹੁਤ ਵਾਇਰਲ ਹੋਈ। ਫਿਰ ਉਸ ਦੇ ਬਾਅਦ ਏਐਸਪੀ ਮਰੇਡਕੋਟਲਾ ਇਕਬਾਲਪ੍ਰੀਤ ਸਹੋਤਾ ਦੇ ਪਰ ਕੇਸ ਹੋ ਗਿਆ ਸਰ ਇਸ ਪਰ, ਉਸ ਖਬਰ ਦੇ ਲਾ ਕੇ। ਫਿਰ ਇਹ ਇਹਨਾਂ ਤੋਂ ਚਿੜਨ ਲੱਗ ਗਿਆ ਕਿ ਤੁਸੀਂ ਕੇਸ ਵਾਪਸ ਲਓ ਜੀ ਉਹ ਵਾਲਾ। ਪਰ ਇਹ ਕਹੇ ਸੀ ਕਿ ਮੈਂ ਕੋਈ ਗਲਤ ਨਹੀਂ ਕਰਿਆ, ਮੈਂ ਕੇਸ ਵਾਪਸ ਕਿਉਂ ਲਵਾਂ। ਫਿਰ ਉਹਦੇ ਵਿੱਚ ਆ ਕੇ ਇਹਨਾਂ ਨੇ ਸਰ 3 ਤਰੀਕ ਨੂੰ, 3 ਜਨਵਰੀ 1992 ਨੂੰ ਇਹ ਮਰੇਡਕੋਟਲਾ ਤੋਂ ਜਲੰਧਰ ਵਾਸਤੇ ਜਾ ਰਹੇ ਸੀਗੇ। ਕਿਸੇ ਮੁਖਬਰ ਨੇ ਸਰ ਮੁਖਬਰੀ ਕਰਤੀ ਇਹਨਾਂ ਦੀ। ਮੁਖਬਰੀ ਕਰਕੇ ਇਹਨਾਂ ਨੂੰ ਫਿਰ ਉੱਥੋਂ ਭੋਗੀਵਾਲ ਅੱਗੇ ਪਿੰਡ ਪੈਂਦਾ ਗਾ, 3-4 ਕਿਲੋਮੀਟਰ ਮਰੇਡਕੋਟਲਾ ਲੱਗੇ, ਉੱਥੇ ਉਤਾਰ ਲਿਆ ਬੱਸ ਦੇ ਵਿੱਚੋਂ। ਫਿਰ ਉੱਥੋਂ ਉਤਾਰ ਕੇ ਇਹਨਾਂ ਨੂੰ ਅੱਗੇ ਲੈ ਗਏ, ਇੱਕ ਲੋਹਟਬੱਦੀ ਥਾਣਾ ਪੈਂਦਾ ਗਾ, ਉੱਥੇ ਜਾ ਕੇ ਰੱਖਿਆ ਇਹਨਾਂ ਨੂੰ। ਉੱਥੇ ਸਮਝੇ ਚੁਸਤ ਚਲਾਕ ਤੇਜ਼ ਬਹੁਤ ਸੀ ਭਰਾ, ਬਹੁਤ ਸਖਤ ਰੱਬੀ ਸਖਤੀ ਸੀ ਇਹਨਾਂ ਕੋਲ, ਕੋਈ ਲਾ ਲਓ। ਉੱਥੇ ਇਹਨਾਂ ਨੂੰ ਕੋਈ ਬੰਦਾ ਮਿਲਣ ਆ ਗਿਆ, ਕੋਈ ਇਲਾਕੇ ਦਾ ਆਪਣਾ। ਇਹਨਾਂ ਨੇ ਉਹਨੂੰ ਆਪਣਾ ਆਈ ਕਾਰਡ ਫੜਾਤਾ ਕਿ ਮੇਰੇ ਘਰ ਜਾ ਕੇ ਪਤਾ ਕਰਦੀ, ਮੈਂ ਇੱਥੇ ਆਂਗਾ। ਥਾਣੇ 'ਚ ਹੀ ਮਿਲਣ ਆ ਗਿਆ? ਥਾਣੇ 'ਚ ਵੈਸੇ ਕਿਸੇ ਹੋਰ ਨੂੰ ਮਿਲਣ ਆਇਆ ਸੀ। ਇਹਨਾਂ ਨੇ ਪੁਲਿਸ ਤੋਂ ਅੱਖ ਬਚਾ ਕੇ ਉਹਨਾਂ ਨੂੰ ਆਪਣਾ ਕਾਰਡ ਦਿੱਤਾ ਸੀ ਕਿ ਮੇਰੇ ਘਰ ਪਤਾ ਕਰ ਦਿਓ। ਫਿਰ ਉਹਨੇ ਸਾਡੇ ਘਰ ਪਤਾ ਕਰਿਆ ਸਰ, ਆ ਕੇ ਘਰ ਪਤਾ ਕਰਕੇ ਆ ਗਏ। ਅਸੀਂ ਫਿਰ ਪੰਚਾਇਤ ਲੈ ਕੇ ਗਏ ਜੀ ਉੱਥੇ ਚੌਂਕੀ, ਅਤੇ ਉੱਥੇ ਮੈਂ ਤੋਂ ਨਹੀਂ ਗਿਆ, ਸਾਡੇ ਪਿੰਡ ਦੀ ਪੰਚਾਇਤ ਗਏ ਸੀ ਕਿ ਮੈਂ ਉਸ ਟਾਈਮ ਮੋਹਾਲੀ ਰਹਿੰਦਾ ਸੀਗਾ, ਅਤੇ ਮੈਨੂੰ ਪਤਾ ਨਹੀਂ ਲੱਗਿਆ। ਫਿਰ ਤਾਂ ਨੈਕਸਟ ਡੇ ਪਤਾ ਲੱਗੀ ਗੱਲ ਕਿ ਆਹ ਗੱਲ ਹੋ ਗਈ। ਅਤੇ ਉਸ ਤੋਂ ਬਾਅਦ ਅਸੀਂ ਸਰ ਗਏ ਉੱਥੇ, ਪੰਚਾਇਤ ਗਈ, ਪੰਚਾਇਤ ਨੇ ਦੇਖਿਆ ਉਹਨੂੰ ਥਾਣੇ ਵਿੱਚ, ਪਰ ਉਹਨਾਂ ਨੇ ਮੇਰੇ ਨਹੀਂ ਦਿੱਤਾ ਇਹਨਾਂ ਨੂੰ। ਕਹਿੰਦੇ ਨਹੀਂ ਜੀ ਐਸਐਸਪੀ ਸਾਹਿਬ ਨੂੰ ਜਾ ਕੇ ਮਿਲੋ, ਗੱਲ ਕਰੋਗੇ। ਨਰਿੰਦਰਪਾਲ ਐਸਐਸਪੀ ਹੁੰਦਾ ਸੀਗਾ। ਅਤੇ 2 ਦਿਨ ਨਰਿੰਦਰਪਾਲ ਨੇ ਕੱਢਤੇ ਗੱਲਾਂ ਕਰਦੇ ਕਰਦੇ, ਕੱਲ੍ਹ ਆਇਓ ਜੀ, ਸਵੇਰੇ ਆਇਓ, ਸ਼ਾਮੀ ਆਇਓ। ਫਿਰ ਉਸ ਤੋਂ ਬਾਅਦ ਸਰ 6 ਤਰੀਕ ਨੂੰ ਫਿਰ ਕਿਸੇ ਆਪਣੇ ਵਿੱਚ ਸਾਰੇ ਬੰਦੇ ਗਲਤ ਵੀ ਨਹੀਂ ਹੁੰਦੇ, ਕੋਈ ਸਹੀ ਵੀ ਹੁੰਦੇ ਸਰ, ਹੈ ਨਾ। ਫਿਰ ਸਾਨੂੰ ਕਿਸੇ ਬੰਦੇ ਵਿੱਚੋਂ ਦੱਸਿਆ ਸੀਗਾ ਕਿ ਉਹਨਾਂ ਨੂੰ 6 ਤਰੀਕ ਤੋਂ ਬਾਅਦ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਤਾ ਸੀਗਾ। ਉਸ ਤੋਂ ਬਾਅਦ ਮਿਲਾਪ ਨਹੀਂ ਹੋਇਆ ਭਾਈ ਸਾਹਿਬ ਨਾਲ? ਸਰ ਮਿਲਾਪ ਤਾਂ ਉਸ ਤੋਂ ਪਤਾ ਹੀ ਨਹੀਂ ਲੱਗਣ ਦਿੱਤਾ ਇਹਨਾਂ ਨੇ ਕਿੱਥੇ ਸੀ, ਕਿੱਥੇ ਲੈ ਕੇ ਗਏ, ਕਿੱਥੇ ਨਹੀਂ ਲੈ ਕੇ ਗਏ। ਉਹਦੇ ਵਿੱਚੋਂ ਕੁਛ ਜਾਗਦੀਆਂ ਜ਼ਮੀਰਾਂ ਵਾਲੇ ਬੰਦੇ ਹੁੰਦੇ ਸਰ, ਕੁਛ ਉਹਨਾਂ ਨੇ ਸਾਨੂੰ ਵਿੱਚ ਅੰਤਲੀ ਖਬਰ ਦੇਤੀ ਸੀ ਵੀ ਇਸ ਤਰ੍ਹਾਂ ਗੱਲ ਹੋ ਗਈ ਹੈ, ਵੀ ਤੁਸੀਂ ਹੁਣ ਉਹ ਨਾ ਕਰੋ ਜ਼ਿਆਦਾ। ਵੀ ਉਸ ਟਾਈਮ ਸਰ ਇਹ ਚੀਜ਼ਾਂ ਸੀ ਸਾਡੇ ਨਾਲ। ਜਦੋਂ 1984 ਵਾਲਾ ਘੱਲੂ ਘਾਰਾ ਵਾਪਰ ਜਾਂਦਾ ਹੈ, ਤੁਹਾਡੇ ਭਰਾ ਦਾ ਜਿਹੜਾ ਅਚਾਨਕ ਤੁਹਾਡੇ ਤੋਂ ਵਿਦਾਇਗੀ ਹੋ ਜਾਂਦੀ ਹੈ, ਅਤੇ ਇਹ ਵੀ ਇੱਕ ਜ਼ਿਕਰ ਮਿਲਦਾ ਕਿ ਤੁਹਾਨੂੰ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਜਾਂਦਾ ਪੱਕੇ ਤੌਰ 'ਤੇ। ਉਸ ਟਾਈਮ ਸਰ ਅਸੀਂ ਬੋਰਡ 'ਚ ਨੌਕਰੀ ਕਰਦੇ ਸੀ, ਅਸੀਂ ਐਜੂਕੇਸ਼ਨ ਬੋਰਡ ਮੋਹਾਲੀ ਦੇ ਵਿੱਚ। ਉਸ ਟਾਈਮ ਬਾਦਲ ਦੀ ਸਰਕਾਰ ਨੇ ਸਾਨੂੰ ਰੱਖਿਆ ਸੀਗਾ ਸਰਜੀਤ ਸਿੰਘ ਬਰਨਾਲਾ ਦੇ। ਉਸ ਟਾਈਮ ਅਸੀਂ ਜੋਬ ਕਰਦੇ ਸੀ, ਫਿਰ ਸਾਨੂੰ ਇਹਨਾਂ ਨੇ ਸਰ ਜੋਬ ਤੋਂ ਕੱਢਤਾ ਮੁੱਖ ਮੰਤਰੀ ਨੇ ਸਰ। ਵੀ ਹਾਲਾਂਕਿ ਅਸੀਂ ਇਹ ਵੀ ਕਿਹਾ ਕਿ ਸਾਡਾ ਭਰਾ ਨੇ ਜੀ ਦੇਖੋ ਜੀ ਜੇਲ੍ਹ ਵੀ ਕੱਟੀ ਆ ਤੁਹਾਡੇ, ਤੁਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਿਆ ਹੋਇਆ ਹੈਗਾ। ਜਿਸ ਟਾਈਮ ਐਵਰ ਅਸੀਂ ਜੇਲ੍ਹ ਕੱਟੀ ਉਸ ਟਾਈਮ ਮੁੱਖ ਮੰਤਰੀ ਵੱਲੋਂ ਸਨਮਾਨਿਤ ਵੀ ਕਰਿਆ ਗਿਆ ਸੀ, ਇਹਨਾਂ ਨੂੰ ਸਰਟੀਫਿਕੇਟ ਵੀ ਦਿਖਾਏ। ਪਰ ਸਰ ਉਹ ਕਹੇ ਸੀ ਨਹੀਂ ਜੀ ਇਸ ਤਾਂ ਗੱਲਾਂ ਨਹੀਂ ਸੁਣਨੀਆਂ ਵਾਲੀਆਂ। ਪਤਾ ਨਹੀਂ ਇਹਨਾਂ ਦੇ ਮਨ 'ਚ ਕਿਆ ਸੀ, ਸਰਕਾਰਾਂ ਦੇ ਮਨ 'ਚ। ਕਿਉਂਕਿ ਫਿਰ ਅਸੀਂ ਸਰ ਬਹੁਤ ਜ਼ਿਆਦਾ ਗਰੀਬੀ ਵਿੱਚ ਚਲੇ ਗਏ ਅਤੇ ਕਾਫੀ ਕੇਸ ਵੀ ਲੜੇ ਹਾਈ ਕੋਰਟ ਤੱਕ, ਪਰ ਕੇਸਾਂ ਵਿੱਚ ਕੁਛ ਨਹੀਂ ਬਣਨਾ ਸੀ ਸਰ, ਕਿਉਂਕਿ ਇਨਸਾਫ ਤਾਂ ਸਾਨੂੰ ਮਿਲਣਾ ਹੀ ਸੀਗਾ। ਜੇ ਇਨਸਾਫ ਮਿਲਿਆ ਹੁੰਦਾ ਤਾਂ ਅੱਜ ਅਸੀਂ ਇੱਥੇ ਮੋਰਚੇ 'ਚ ਬੈਠੇ ਹੋਏ ਹਾਂ ਨਾ ਸਰ, ਕੌਮੀ ਇਨਸਾਫ ਮੋਰਚਾ ਚੱਲ ਰਿਹਾ ਸਾਡਾ, ਤਾਂ ਇੱਥੇ ਸਾਨੂੰ ਬੈਠਣ ਦੀ ਜ਼ਰੂਰਤ ਕੋਈ ਨਹੀਂ ਸੀ ਸਾਨੂੰ, ਕਿਉਂਕਿ ਸਿੱਖਾਂ ਨੂੰ ਇਨਸਾਫ ਤਾਂ ਸਾਨੂੰ ਇਨਸਾਫ ਕਿਤੇ ਨਹੀਂ ਮਿਲਿਆ ਸਰ ਕਿਸ ਚੀਜ਼ ਵੱਲੋਂ ਵੀ। ਅਤੇ ਇਸ ਤੋਂ ਬਾਅਦ ਸਰ ਗੱਲ ਕਰੀਏ, ਕਈ ਵਾਰ ਇਹਨਾਂ ਨੂੰ ਸਾਨੂੰ ਉਸ ਤਰ੍ਹਾਂ ਦੀ ਭਾਵਨਾ ਨਹੀਂ ਸੀ ਕਿ ਅਸੀਂ ਅੱਜ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਸ ਚੀਜ਼ ਦਾ ਕੋਈ ਮੁੱਲ ਨਹੀਂ ਲੈਣਾ ਚਾਹੁੰਦੇ। ਫਿਰ ਉਸ ਤੋਂ ਬਾਅਦ ਸਰ ਇਹਨਾਂ ਦਾ ਗੱਲ ਕਿਆ ਹੋਈ ਕਿ ਇੱਕ ਵਾਰ ਜਦੋਂ ਇਹਨਾਂ ਨੇ ਜੇਲ੍ਹ ਕੱਟੀ, ਉਸ ਟਾਈਮ ਸਰਕਾਰ ਵੱਲੋਂ ਆਫਰ ਕੱਢੀ ਗਈ ਸੀ ਕਿ ਇਹਨਾਂ ਨੂੰ ਕੋਈ ਮਿੰਨੀ ਬੱਸਾਂ ਦੇ ਪਰਮਿਟ ਵਗੈਰਾ ਦੇ ਰਹੇ ਸੀਗੇ। ਚਲੋ ਇੱਕ ਵਾਰ ਇਹ ਵੀ ਚਲੇ ਗਏ ਸਾਡੇ ਭਰਾ ਰਾਮ ਸਿੰਘ ਵੀ। ਜਦੋਂ ਗਏ ਉੱਥੋਂ ਅੰਦਰ ਕਿਸੇ ਬੰਦੇ ਨੇ ਕਿਤੇ ਨੇ ਜਦੋਂ ਫਾਈਲ ਜਮ੍ਹਾਂ ਕਰਾਉਣ ਲੱਗੇ, ਕਿਸੇ ਨੇ ਬੋਲਤਾ ਕਿ ਜੀ ਕੁਰਬਾਨੀ ਵੇਚਣ ਆ ਗਏ, ਤਾਂ ਉਹ ਦੱਸਦੇ ਸੀ ਕਿ ਆਪਣੀ ਫਾਈਲ ਫਾੜ ਕੇ ਵਾਪਸ ਮੁੜਿਆ ਸੀ। ਇਹਨਾਂ ਨੇ ਕਹਿੰਦੇ ਨਹੀਂ ਕੁਰਬਾਨੀ ਨਹੀਂ ਵੇਚਣੀ, ਜੇ ਕੁਰਬਾਨੀ ਕਰੀ ਹੈ ਤਾਂ ਦਿਲ ਤੋਂ ਕਰੀ ਹੈ, ਕੋਈ ਲਾਲਚ ਵਾਸਤੇ ਨਹੀਂ ਕਰੀ ਸਰ ਕੋਈ।
ਤੇ ਫਿਰ ਸਰ ਇਹਨਾਂ ਦੀਆਂ ਖਬਰਾਂ ਵੀ ਐਕਚੁਅਲੀ ਬਹੁਤ ਦੂਰ ਤੱਕ UN ਤੱਕ ਕੇਸ ਗਿਆ ਸਰ ਰਾਮ ਸਿੰਘ ਵੜਿੰਗ ਦਾ। UN ਤੋਂ ਵੀ ਚਿੱਠੀਆਂ ਲਿਖੀਆਂ ਗਈਆਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਸਰ ਰਾਮ ਸਿੰਘ ਬਾਰੇ, ਕਿ ਤੁਹਾਡੇ ਉੱਤੇ ਰਾਮ ਸਿੰਘ ਇੱਕ ਪੱਤਰਕਾਰ ਨਾਲ ਇਸ ਤਰ੍ਹਾਂ ਦਾ ਤੁਸੀਂ ਬਦਸਲੂਕੀ ਕਰੀ, ਉਹਨਾਂ ਨੂੰ ਫੜ ਕੇ ਝੂਠੇ ਮੁਕਾਬਲੇ 'ਚ ਮਾਰਿਆ, ਵੀ ਤੁਸੀਂ ਉਹਨਾਂ ਨੂੰ ਪਤਾ ਹੀ ਨਹੀਂ ਦੱਸਿਆ ਵੀ ਹੈ ਕਿੱਥੇ ਹੈਗਾ ਉਹ। ਮਾਰਨ ਤਾਂ ਪਤਾ ਹੀ ਸੀਗਾ, ਪਰ ਇਹ ਨਹੀਂ ਹਾਲੇ ਤੱਕ ਦੱਸਿਆ ਇਹਨਾਂ ਨੇ, ਸ਼ੋਅ ਨਹੀਂ ਕਰਿਆ ਵੀ ਅਸੀਂ ਮਾਰਿਆ ਉਹਨਾਂ ਨੂੰ ਪੁਲਿਸ ਨੇ ਵੀ। ਉਸ ਤੋਂ ਬਾਅਦ ਫਿਰ SSP ਆਪਣਾ ASP ਤੋਂ ਸੋਧਤਾ ਸੀਗਾ, ਉਹ SSP ਬਣ ਕੇ ਫਤਿਹਗੜ੍ਹ ਸਾਹਿਬ ਆ ਗਿਆ, ਪ੍ਰਮੋਸ਼ਨਾਂ ਲੈ ਕੇ ਸਾਰੀਆਂ ਆਪਣੀਆਂ। ਉਸ ਟਾਈਮ ਤਾਂ ਪਤਾ ਹੀ ਸੀ ਕੋਈ ਇਸ ਤਰ੍ਹਾਂ ਕੰਮ ਕਰਦੇ, ਪ੍ਰਮੋਸ਼ਨਾਂ ਮਿਲਦੀਆਂ ਸੀ ਨਾ ਸਾਰਿਆਂ ਨੂੰ। ਅਤੇ ਉਸ ਤੋਂ ਬਾਅਦ ਸਰ ਐਡੀ ਵੱਡੀ UN ਤੱਕ ਤੋਂ ਵੀ ਆ ਕੇ ਅਗਰ ਆਪਾਂ ਗੱਲ ਕਰੀਏ ਵੀ ਚਿੱਠੀਆਂ ਵੀ ਆਈਆਂ, ਉਹਨਾਂ ਨੇ ਬਕਾਇਦਾ ਉੱਥੋਂ ਅਮਰੀਕੀ ਸੰਸਦ ਵਿੱਚੋਂ ਵੀ ਚਿੱਠੀਆਂ ਲਿਖੀਆਂ ਗਈਆਂ, ਸੰਸਦ ਵੱਲੋਂ ਵੀ। ਸਾਡੇ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਹੁੰਦੇ ਸੀ ਉਸ ਟਾਈਮ, ਪਰ ਸਰ ਕਿਸੇ ਨੇ ਕੁਛ ਨਹੀਂ ਕਰਿਆ ਉਸ ਟਾਈਮ, ਸਾਨੂੰ ਕੋਈ ਉਹ ਨਹੀਂ ਮਿਲੀ ਇਸ ਤਰ੍ਹਾਂ ਦੀ ਕੋਈ। ਸ਼ਹੀਦ ਕੌਮਾਂ ਦਾ ਸਰਮਾਇਆ ਹੋਇਆ ਕਰਦੇ ਨੇ ਔਰ ਕਿਸ ਤਰੀਕੇ ਦੇ ਨਾਲ ਸ਼ਹੀਦਾਂ ਦੀ ਕੌਮ ਨੂੰ ਦੇਣ ਹੋਇਆ ਕਰਦੀ ਹੈ। ਸ਼ਹੀਦ ਭਾਈ ਰਾਮ ਸਿੰਘ ਵੜਿੰਗ ਦਾ ਜ਼ਿਕਰ ਉਹਨਾਂ ਦੇ ਭਾਈ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਕੀਤਾ ਹੈ ਔਰ ਅੱਜ ਵੀ ਇਹ ਜਿਹੜਾ ਪਰਿਵਾਰ ਹੈ ਭਾਈ ਸਾਹਿਬ ਦੇ ਇਨਸਾਫ ਵਾਸਤੇ ਕਿਤੇ ਨਾ ਕਿਤੇ ਗੁਹਾਰ ਲਗਾ ਕੇ ਬੈਠੇ ਹੋਏ ਨੇ ਕਿ ਜਿਹੜੀਆਂ ਵਧੀਕੀਆਂ ਪਰਿਵਾਰ ਦੇ ਨਾਲ ਹੋਈਆਂ, ਕੌਮ ਦੇ ਨਾਲ ਹੋਈਆਂ ਜਾਂ ਇੱਕ ਕਮਿਊਨਿਟੀ ਦੇ ਨਾਲ ਹੋਈਆਂ, ਉਹਨਾਂ ਦਾ ਇਨਸਾਫ ਕਦੋਂ ਮਿਲੇਗਾ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।